ਅਗਲੀ ਖਬਰ ਵੱਲ ਚਲੀਏ। ਅੱਜ ਐਨਪੀਆਰ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇਮੀਗ੍ਰੈਂਟਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਮਰੀਕਾ ਦੀ ਸਰਕਾਰ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਕ੍ਰਿਮੀਨਲ ਜਿਹੜੀ ਆ ਸ਼ੋਅ ਕਰ ਰਹੀ ਹੈਗੀ ਆ। ਅਪ ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਸਮਾਲੀਅਨ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਹਿੱਟ ਕੀਤਾ। ਉਹ ਤੋਂ ਬਾਅਦ ਡਲਾਈਲਾ ਇੱਕ ਬੱਚੀ ਜਿਹਨੂੰ ਟਰੱਕ ਐਕਸੀਡੈਂਟ ਵਾਲੇ ਨੇ ਮਾਰਿਆ ਸੀ, ਉਹਦੇ ਵਿੱਚ ਵੀ ਕਲੀਅਰਲੀ ਉਹਨੇ ਕਿਹਾ, ਹਾਲਾਂਕਿ ਚਲੋ ਨਾਂ ਉਹਨੇ ਨਹੀਂ ਲਿਆ ਸੀ, ਆਪਾਂ ਸਾਰਿਆਂ ਨੂੰ ਪਤਾ ਵੀ ਉਹ ਪੰਜਾਬੀ ਮੂਲ ਦਾ ਬੰਦਾ ਸੀਗਾ। ਸੋ ਅੱਜ ਐਨਪੀਆਰ ਨੇ ਇਹ ਕਿਹਾ ਵੀ ਦੇਖੋ ਕਈ ਛੋਟੇ-ਛੋਟੇ ਕ੍ਰਾਈਮ ਵਾਲੇ ਬੰਦੇ ਵੀ ਉਹਨਾਂ ਨੂੰ ਇਦਾਂ ਸ਼ੋਅ ਕੀਤਾ ਜਾਂਦਾ ਆ ਵੀ ਉਹ ਦ ਵਰਸਟ ਆਫ ਦ ਵਰਸਟ ਹੈਗੇ ਆ। ਇਲੀਗਲ ਪ੍ਰੈਜ਼ੈਂਟ ਮੈਕਸੀਕਨ ਨੈਸ਼ਨਲ ਅਰੈਸਟਡ ਬਾਈ ਆਈਸ ਇਨ ਲਾਸ ਐਂਜਲਸ। ਫਿਰ ਆ ਜਾਂਦਾ ਐਗਰਾਵੇਟਡ ਅਸੌਲਟ, ਪੋਜੈਸ਼ਨ ਆਫ ਅ ਵੈਪਨ, ਏਸ਼ੀਅਨ ਬॉयਜ਼ ਗੈਂਗ ਮੈਂਬਰ। ਜਦ ਕਿ ਆਪਾਂ ਹਰ ਰੋਜ਼ ਖਬਰਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਵੀ ਇੱਥੇ 20 ਬੰਦਿਆਂ ਨੇ ਸਮੈਸ਼ ਐਂਡ ਗ੍ਰੈਬ ਕਰਤਾ। ਉਹ ਸਾਰੇ ਸਮੈਸ਼ ਐਂਡ ਗ੍ਰੈਬ ਕਰਨ ਵਾਲੇ ਸਾਰੇ ਇੱਥੇ ਦੇ ਬੋਰਨ ਸੀ, ਨਾ ਹੀ ਉਹਨਾਂ 'ਚ ਕੋਈ ਇਮੀਗ੍ਰੈਂਟ ਸੀ। ਅਮਰੀਕਨ ਆਪਾਂ ਸੀਗੇ। ਕਿੰਨੇ ਸੁਨਿਆਰੇ ਲੁੱਟ ਹੋਏ ਦੇਖੇ ਆ। ਭਾਰਤੀ ਮੂਲ ਦੇ ਫਰੀਮੌਂਟ 'ਚ 3-4 ਲੁੱਟ ਹੋਏ ਆ, ਸਟਾਕਟਨ 'ਚ, ਸੰਨੀਵਿਲ 'ਚ, ਸੈਕਰਾਮੈਂਟੋ 'ਚ, ਸਦਰਨ ਕੈਲੀਫੋਰਨੀਆ ਦੇ ਵਿੱਚ। ਜਦ ਕਿ ਕਹਿੰਦੇ ਬਈ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ, ਇੱਕ ਸ਼ੈਂਡੀ ਨਾਮ ਦਾ ਬੰਦਾ, ਰਿੱਕੀ ਸ਼ੈਂਡੀ, ਉਹ 52 ਸਾਲਾਂ ਦਾ, ਉਹਨੂੰ ਇਦਾਂ ਸ਼ੋਅ ਕੀਤਾ ਗਿਆ ਵੀ ਉਹ ਵਰਸਟ ਆਫ ਦਾ ਵਰਸਟ ਤੇ ਕ੍ਰਿਮੀਨਲ ਇਲੀਗਲ ਏਲੀਅਨ ਹੈਗਾ ਆ। ਕਹਿੰਦੇ ਵੀ ਉਹਦੇ ਤੇ 93 ਚ ਸੈਕੰਡ ਡਿਗਰੀ ਅਸੌਲਟ ਦੇ ਚਾਰਜ ਲੱਗੇ ਸੀ ਜਦੋਂ ਉਹ 18 ਸਾਲਾਂ ਦਾ ਸੀ। ਹੁਣ ਇਸ ਵੇਲੇ ਉਹ 50-55 ਸਾਲ ਦਾ ਆ। ਉਹ ਤੋਂ ਲਾਓਸ ਦਾ ਰਹਿਣ ਵਾਲਾ ਆ ਤੇ ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਮਿਨੇਸੋਟਾ ਦੇ ਵਿੱਚ ਗਵਰਨਮੈਂਟ ਜੌਬ ਵੀ ਕੀਤੀ ਆ 26 ਸਾਲ, ਸਿਟੀ ਆਫ ਮਿਨੇਸੋਟਾ ਚ ਮਿਲਟਰੀ ਦੇ ਵਿੱਚ ਵੀ ਜੌਬ ਕੀਤੀ ਆ। ਵੀ ਉਹ ਜਦੋਂ ਜੰਗ ਸੀ, ਜਦੋਂ ਬੱਚਾ ਸੀ, ਉਹ ਛੋਟੀ ਉਹਦੀ ਗਲਤੀ ਹੋ ਗਈ। ਸੋ ਉਸ ਨੂੰ ਇਸ ਹਿਸਾਬ ਨਾਲ ਸ਼ੋਅ ਕੀਤਾ, ਉਹਦੀ ਫੋਟੋ ਲਾ ਕੇ ਵਰਸਟ ਆਫ ਦਾ ਵਰਸਟ। ਉਹ ਕਹਿੰਦੇ ਵੀ ਜਿਹੜੇ ਉਹਨੂੰ ਜਾਣ ਪਛਾਣ ਵਾਲੇ ਲੋਕ ਸੀ ਉਹ ਵੀ ਹੈਰਾਨ ਸੀ ਵੀ ਯਾਰ ਐਡਾ ਵਰਸਟ ਬੰਦਾ ਜਿਹਦੇ ਨਾਲ ਅਸੀਂ ਕੰਮ ਕਰਦੇ ਰਹੇ 26 ਸਾਲ, ਵੀ ਸਾਨੂੰ ਤਾਂ ਕਿਸੇ ਤਰ੍ਹਾਂ ਜਿਹੜਾ ਫੀਲ ਨਹੀਂ ਹੋਇਆ ਹੈਗਾ। ਕਹਿੰਦੇ ਵੀ ਐਨਪੀਆਰ ਨੇ ਕਿਹਾ ਵੀ ਕੱਲਾ ਉਹੀ ਨਹੀਂ ਹੈਗੀ, ਇਸ ਤੋਂ ਬਿਨਾ ਕਹਿੰਦੇ ਵੀ 2000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੇ ਬਾਰੇ ਇਦਾਂ ਦੇ ਜਿਹੜੇ ਪੁਆਇੰਟ ਆ ਉਹ ਲਿਖੇ ਗਏ ਆ। ਆਈਸ ਰੇਡਸ ਤੇ ਪ੍ਰੋਟੈਸਟ ਇਨ ਲਾਸ ਐਂਜਲਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਗਸਤ ਮਹੀਨੇ 'ਚ 100 ਤੋਂ ਵੱਧ ਪੋਸਟ ਇੱਕ ਵੀਕ 'ਚ ਪਾਈਆਂ ਗਈਆਂ, ਪਰ ਵੀਕ। ਤੇ ਉਸੇ ਤਰ੍ਹਾਂ ਡੀਐਚਐਸ ਨੇ ਮਿਨੇਸੋਟਾ ਦੇ ਵਿੱਚ ਜਦੋਂ ਹੋਇਆ 100 ਤੋਂ ਵੱਧ ਪੋਸਟ ਜਿੱਦਾਂ ਪਰ ਵੀਕਲੀ ਉਹ ਪਾਉਂਦੇ ਰਹੇ। ਤੁਸੀਂ ਦੇਖੋ ਵੀ ਜੇ ਵਾਈਟ ਹਾਊਸ ਦਾ ਜਿਹੜਾ ਸੋਸ਼ਲ ਹੈਂਡਲਰ ਹੈਗਾ ਡੀਐਚਐਸ ਦਾ ਆ, ਆਈਸ ਦਾ ਆ, ਉਹਦੇ ਤੇ ਫੋਟੋਆਂ ਲਾ ਕੇ ਪੱਗ ਵਾਲੇ ਦੀਆਂ ਜਾਂ ਉਦਾਂ ਦੇ ਜਿਹੜੇ ਵੀ ਕੋਈ ਜਿਨ ਗਲਤੀ ਕੀਤੀ ਹੈਗੀ ਆ, ਉਹਨਾਂ ਨੂੰ ਇਸ ਹਿਸਾਬ ਨਾਲ ਸ਼ੋਅ ਕੀਤਾ ਗਿਆ ਵੀ ਇਹ ਬਹੁਤ ਤਗੜੇ ਕ੍ਰਿਮੀਨਲ ਬੰਦੇ ਹੈਗੇ ਆ ਤੇ ਇਲੀਗਲੀ ਬਾਰਡਰ ਕ੍ਰਾਸ ਕਰਕੇ ਬਾਈਡਨ ਹੋਣਾ ਨੇ ਇਹਨਾਂ ਨੂੰ ਇੱਥੇ ਅੰਦਰ ਬਾੜਿਆ ਹੈਗਾ ਆ। ਜਦ ਕਿ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਆ ਇੱਥੇ ਇਦਾਂ ਦਾ ਕ੍ਰਾਈਮ ਹੋ ਰਿਹਾ ਹੈਗਾ, ਉਹਨਾਂ ਦੇ ਬਾਰੇ ਜਿਹੜੀ ਆ ਕੋਈ ਗੱਲ ਨਹੀਂ ਹੋ ਰਹੀ ਹੈ। ਇਹ 'ਚ ਕੋਈ ਸ਼ੱਕ ਨਹੀਂ ਵੀ ਥੋੜਾ ਜਿਹਾ ਕ੍ਰਾਈਮ ਘਟਿਆ ਹੈਗਾ, ਪਰ ਹਜੇ ਵੀ ਉਨਾ ਕ੍ਰਾਈਮ ਨਹੀਂ ਘਟਿਆ ਆ। ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ ਵੀ ਇਮੀਗ੍ਰੈਂਟਸ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਕ੍ਰਿਮੀਨਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹੋ ਰਹੀ ਹੈਗੀ ਆ। ਕੋਸ਼ਿਸ਼ ਕੀ ਜੀ, ਸ਼ਰੇਆਮ ਹੀ ਜਿਹੜਾ ਉਹ ਕੀਤਾ ਜਾ ਰਿਹਾ ਆ। ਅਜੇ ਅਦਾਲਤ ਨੇ ਬਹੁਤਿਆਂ ਦੇ ਜਿਹੜੇ ਦੋਸ਼ ਆ ਉਹ ਸਾਬਤ ਵੀ ਨਹੀਂ ਕੀਤੇ, ਜਿਨ੍ਹਾਂ ਦੀਆਂ ਤਸਵੀਰਾਂ ਤੇ ਉਹ ਸਾਰਾ ਕੁਛ ਵਰਤ ਕੇ ਜਿਹੜਾ ਉਹ ਆਖ ਰਹੇ ਆ। ਤੇ ਜਦੋਂ ਗੱਲ ਇਹਨਾਂ ਦੇ ਉੱਤੇ ਆਉਂਦੀ ਹੈ, ਜਦੋਂ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਦੀ ਗੱਲ ਆਉਂਦੀ, ਉਦੋਂ ਕਹਿੰਦੇ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਤੇ ਦੂਜੇ ਗਿਲਟੀ ਜਿਹੜੇ ਉਹ ਨਾਲ ਦੇ ਨਾਲ ਹੀ ਕਰ ਦਿੱਤੇ ਜਾਂਦੇ ਆ ਜਾਂ ਪੇਸ਼ ਜਿਹੜੇ ਉਹ ਕੀਤੇ ਜਿਹੜੇ ਉਹ ਜਾਂਦੇ ਹੈਗੇ ਆ।